ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚੋਂ ਸਾਡੇ ਨਾਲ ਜੁੜਨਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਘਰਾਂ ਦੀ ਮੈਡੀਕਲ ਲਾਈਫ ਇੰਸ਼ੋਰੈਂਸ ਕਰਦੇ ਨੇ। कॉल कर सकते हो गुरदीप सिंह बिरदी, कलोबस तराम सिंह शेरगिल सालमा, मनजीत सिंह दीवाना फ्रेजनो, गुरचरण सिंह जी बिकरसफील्ड, टर्कीयाना इमीग्रेशन लॉ फर्म 4159090503। बहुत धन्यवाद करते हैं प्रोग्रामां नूं स्पॉन्सर करते हो, सब तक पहुँचाते हो। साढ़े नाल जुड़ चुके हैं बलतेज पंनू, सत श्री अकाल, स्वागत है जी। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹੈਗੇ ਆ ਤ੍ਰਿਣਮੂਲ ਕਾਂਗਰਸ ਦੀ। ਉਸ ਦੇ ਵਿੱਚ ਮੁਕੁਲ ਰਾਏ ਦੀ ਜੋ ਵਾਪਸੀ ਹੋਈ ਆ, ਉਹ ਕਈ ਸਮੀਕਰਨ ਬਦਲੇਗੀ। ਦੇਖੋ, ਇਹ ਆ ਕਿ ਲਗਭਗ 7 ਸਾਲਾਂ ਤੋਂ ਬਾਅਦ ਭਾਰਤ ਦੇ ਵਿੱਚ ਕਿਸੇ ਸਿਆਸੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਉਹਦੇ ਸਟਾਈਲ ਦੇ ਵਿੱਚ ਜਵਾਬ ਦੇਣਾ ਸ਼ੁਰੂ ਕੀਤਾ। ਇਹਨਾਂ ਨੇ ਜਿਤਨ ਪ੍ਰਸਾਦ ਨੂੰ ਜਿਹੜਾ ਲਿਆਂਦਾ, ਤੇ ਉਧਰ ਮੁਕੁਲ ਰੋਏ ਜਿਹੜੇ ਕਿ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਫਾਊਂਡਰ ਨੇ, ਉਹਨਾਂ ਦੇ ਵਿੱਚੋਂ ਇੱਕ ਨੇ। ਮਮਤਾ ਬੈਨਰਜੀ ਹੋਰਾਂ ਦੇ ਖਾਸਮ ਖਾਸ ਰਹੇ ਨੇ। ਉਹਨਾਂ ਦੇ ਉੱਤੇ ਕੇਸ ਇੰਨੇ ਬਣਾ ਦਿੱਤੇ ਗਏ ਸੀਗੇ ਕਿ ਜਿਹੜੀਆਂ ਏਜੰਸੀਆਂ ਨੇ ਕੇਂਦਰੀ, ਉਹਨਾਂ ਨੂੰ ਮਗਰ ਲਾਤਾ। 2017 ਦੇ ਵਿੱਚ ਮਜਬੂਰ ਹੋ ਕੇ ਉਹਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਾ ਪਿਆ। ਉਦੋਂ ਬਾਅਦ ਉਹ ਦੁੱਧ ਧੋਤੇ ਹੋ ਗਏ, ਭਾਵ ਕਿ ਕੇਸ ਸਾਰੇ ਖਤਮ ਹੋ ਗਏ। ਭਾਰਤੀ ਜਨਤਾ ਪਾਰਟੀ ਨੇ ਉਹਨੂੰ ਬਣਾਤਾ ਮੀਤ ਪ੍ਰਧਾਨ ਭਾਜਪਾ ਦਾ। ਪਿਛਲੇ ਦਿਨੀ ਉਹਦੀ ਪਤਨੀ ਜਦੋਂ ਬਿਮਾਰ ਹੋਈ ਤਾਂ ਉਸ ਦਾ ਪਤਾ ਲੈਣ ਦੇ ਵਾਸਤੇ ਹਸਪੀਟਲ ਦੇ ਵਿੱਚ ਜਿਹੜੇ ਮਮਤਾ ਬੈਨਰਜੀ ਦਾ ਭਤੀਜਾ ਉਹ ਚਲੇ ਗਿਆ। ਮਮਤਾ ਬੈਨਰਜੀ ਹੋਰਾਂ ਨੇ ਫੋਨ ਦੇ ਉੱਤੇ ਗੱਲਬਾਤ ਜਿਹੜੀ ਕੀਤੀ ਕਿ ਜਿਹੜੀ ਚੀਜ਼ ਦੀ ਲੋੜ ਹੈ ਉਹ ਦੇਣਗੇ। ਉੱਥੋਂ ਇਹ ਘੁੰਡੀਆਂ ਜਿਹੜੀਆਂ ਸੀਗੀਆਂ ਜੀ, ਉਹ ਖੁੱਲਣੀਆਂ ਮੁੜ ਕੇ ਸ਼ੁਰੂ ਹੋ ਗਈਆਂ। ਮੁਕੁਲ ਰੋਏ ਹੋਰਾਂ ਨੇ ਚੋਣ ਵਿਧਾਨ ਸਭਾ ਦੀ ਲੜੀ ਸੀਗੀ। ਮੁਕੁਲ ਰੋਏ ਤ੍ਰਿਣਮੂਲ ਕਾਂਗਰਸ ਦਾ ਸੈਂਟਰ ਦੇ ਵਿੱਚ ਨੈਸ਼ਨਲ ਫੇਸ ਰਹੇ ਔਰ ਉਹ UPA ਸਰਕਾਰ ਦੇ ਵਿੱਚ ਜਿਹੜਾ ਦੀ ਉਹ ਮੰਤਰੀ ਵੀ ਰਹੇ ਨੇ। ਹੁਣ ਜਦੋਂ ਤ੍ਰਿਣਮੂਲ ਕਾਂਗਰਸ ਦੇ ਵਿੱਚ ਉਹਨਾਂ ਦੀ ਵਾਪਸੀ ਹੋਈ ਤਾਂ ਇਸ ਵਾਪਸੀ ਦੇ ਉੱਤੇ ਕੁਝ ਮੈਸੇਜ ਜਿਹੜੇ ਉਹ ਮਮਤਾ ਬੈਨਰਜੀ ਨੇ ਦੇਣ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਜਦੋਂ ਇਹ ਜਿਹੜੇ ਵਾਪਸ ਆਏ ਨੇ ਤਾਂ ਆਪਣੇ ਭਤੀਜੇ ਤੋਂ ਉਹਨਾਂ ਦੀ ਵਾਪਸੀ ਜਿਹੜੀ ਕਰਵਾਈ। ਇਹ ਦੱਸ ਦਿੱਤਾ ਕਿ ਉਹਦਾ ਜਿਹੜਾ ਭਤੀਜਾ ਹੈ ਉਹਦੇ ਅਭਿਸ਼ੇਕ, ਉਹਦਾ ਕੱਦ ਜਿਹੜਾ ਤ੍ਰਿਣਮੂਲ ਕਾਂਗਰਸ ਦੇ ਵਿੱਚ ਵੱਡਾ ਕਰ ਦਿੱਤਾ ਗਿਆ ਤੇ ਉਹਨੂੰ ਐਕਸੈਪਟ ਕਰਨਾ ਪਊਗਾ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਉਹਦੇ ਉੱਤੇ ਹੀ ਜ਼ਿਆਦਾ ਜਿਹੜੀਆਂ ਉਹ ਤੋਪਾਂ ਬੀੜੀਆਂ ਸੀਗੀਆਂ। ਮੁਕੁਲ ਰੋਏ ਦਾ ਜਿਹੜਾ ਤ੍ਰਿਣਮੂਲ ਕਾਂਗਰਸ ਦੇ ਵਿੱਚ ਵਾਪਸ ਜਾਣਾ, ਉਹਦੇ ਮੁੰਡੇ ਦਾ ਕਾਂਗਰਸ ਦੇ ਵਿੱਚ ਵਾਪਸ ਜਾਣਾ ਭਗਵਾਂ ਬ੍ਰਿਗੇਡ ਦੇ ਵਾਸਤੇ ਬਹੁਤ ਵੱਡਾ ਝਟਕਾ ਆ। ਉਹ ਮੰਨੇ ਜਾਂ ਨਾ ਮੰਨੇ, ਕਿਉਂਕਿ ਪੱਛਮੀ ਬੰਗਾਲ ਭਾਜਪਾ ਮੁਕਤ ਜਿਹੜਾ ਉਹ ਹੋਣ ਵੱਲ ਨੂੰ ਰਾਹ ਤੁਰ ਪਿਆ। 43 ਦੇ ਕਰੀਬ ਜਿਹੜੇ ਭਾਜਪਾਈਏ ਨੇ ਉਹ ਲਾਈਨ ਦੇ ਵਿੱਚ ਲੱਗੇ ਹੋਏ ਆ ਤ੍ਰਿਣਮੂਲ ਕਾਂਗਰਸ 'ਚ ਵਾਪਸ ਆਉਣ ਲਈ। ਇਹਦੇ ਵਿੱਚ 33 ਵਿਧਾਇਕ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਜਪਾ ਲੈ ਗਈ ਸੀਗੀ। ਦੂਜਾ, ਜਦੋਂ ਉੱਥੇ ਇੱਕ ਸਵਾਲ ਪੁੱਛਿਆ ਗਿਆ ਜਿਹੜਾ ਕਿ ਸ਼ੁਭੇਂਦੂ ਅਧਿਕਾਰੀ ਦੇ ਬਾਰੇ ਦੇ ਵਿੱਚ ਸੀਗਾ, ਉਹਦਾ ਜਿਸ ਅਗਰੈਸਿਵ ਹੋ ਕੇ ਜਵਾਬ ਦਿੱਤਾ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਨੇ, ਉਹ ਸਟਾਈਲ ਅਮਿਤ ਸ਼ਾਹ ਵਾਲਾ। ਇਹ ਕਿਹਾ ਕਿ ਅਸੀਂ ਕਿਸੇ ਉਸ ਸਵਾਲ ਦਾ ਜਵਾਬ ਨਹੀਂ ਦੇਣਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਰਾਇਆ ਗਿਆ ਸਵਾਲ ਹੈ। ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਮੀਡੀਆ ਨੂੰ ਅਸੀਂ ਜਵਾਬ ਦੇ ਨਹੀਂ। ਅਮਿਤ ਸ਼ਾਹ ਹੋਰੀ ਇਹੀ ਕਰਦੇ ਆ, ਜਿਹੜੇ ਸਵਾਲ ਦਾ ਜਵਾਬ ਨਹੀਂ ਦੇਣਾ ਉਹ ਕਹਿੰਦੇ ਕਾਂਗਰਸ ਦੇ ਪੱਤਰਕਾਰ ਨੇ ਅਸੀਂ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦੇਣਾ। ਇਹ ਉਹੀ ਸਟਾਈਲ ਸੀਗਾ। ਜੇ ਜਵਾਬ ਦਿੱਤਾ ਜਾਂਦਾ ਤਾਂ ਇੱਕ ਲਾਈਨ 'ਚ ਮੁੱਕ ਜਾਂਦਾ। ਲੰਮਾ ਚੌੜਾ ਭਾਸ਼ਣ ਭਾਜਪਾ ਦੇ ਉੱਤੇ ਮਮਤਾ ਬੈਨਰਜੀ ਨੇ ਕਰ ਦਿੱਤਾ। ਉਹਨੇ ਇਹ ਵੀ ਇਸ਼ਾਰਾ ਦਿੱਤਾ ਕਿ ਉਹ ਮੁਕੁਲ ਰੋਏ ਨੂੰ ਲਿਆ ਕੇ ਐਕਟਿਵ ਕਰੂਗੀ ਰਾਜ ਸਭਾ ਦੀ ਸੀਟ ਦੇ ਕੇ ਸੈਂਟਰ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ ਆਪਣੇ ਭਤੀਜੇ ਨੂੰ ਐਕਟਿਵ ਕਰੂਗੀ ਤੇ ਖੁਦ ਨੈਸ਼ਨਲ ਪੋਲਿਟਿਕਸ ਦੇ ਵਿੱਚ ਇੰਟਰਸਟ ਜਿਹੜਾ ਉਹ ਲਊਗੀ। ਇਹਦੇ ਬਹੁਤ ਸਾਰੇ ਜਿਹੜੇ ਉਹ ਮਾਇਨੇ ਨੇ। ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੁਲਾਕਾਤ ਹੋਈ ਸੀਗੀ ਰਕੇਸ਼ ਟਕੈਤ ਦੀ, ਉਹ ਵੀ ਇੱਕ ਇਹਦਾ ਪਾਰਟ
ਜਿਹੜਾ ਕਿਹਾ ਜਾ ਸਕਦਾ ਜੀ, ਸੰਭਾਵੀ ਰੂਪ ਦੇ ਵਿੱਚ। ਉਧਰ ਸ਼ਰਦ ਪਵਾਰ ਦੀ ਮੁਲਾਕਾਤ ਜਿਹੜੀ ਆ ਉਹ ਪੀਕੇ ਨਾਲ ਹੋਈ ਆ, ਪ੍ਰਸ਼ਾਂਤ ਕਿਸ਼ੋਰ ਦੇ ਨਾਲ 4 ਘੰਟੇ ਲੰਮੀ ਮੀਟਿੰਗ ਚੱਲੀ ਹੈ। ਇਹਨੇ ਵੀ ਨਵੇਂ ਜਿਹੜੀਆਂ ਚਰਚਾਵਾਂ ਨੇ ਉਹਨੂੰ ਜਨਮ ਦੇ ਦਿੱਤਾ। ਔਰ ਇਹ ਕਿਹਾ ਜਾ ਰਿਹਾ ਹੈ ਕਿ ਸ਼ਰਦ ਪਵਾਰ ਹੋਰੀ ਐਕਟਿਵ ਹੋ ਸਕਦੇ ਆ ਛੇਤੀ ਨੈਸ਼ਨਲ ਪੋਲਿਟਿਕਸ ਦੇ ਵਿੱਚ, ਔਰ ਕਿਉਂਕਿ ਉਹਨਾਂ ਦਾ ਕੱਦ ਬੁੱਤ ਵਾਹਵਾ ਵੱਡਾ ਤੇ ਉਹ ਬਹੁਤੀਆਂ ਪਾਰਟੀਆਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਲਿਆ ਸਕਦੇ ਆ, ਜਿਹੜਾ ਕਿ ਇਸ ਵੇਲੇ ਸਮੇਂ ਦੀ ਲੋੜ ਬਣਿਆ ਹੋਇਆ। ਤੇ ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਮਮਤਾ ਬੈਨਰਜੀ ਇੱਕ ਵੱਡਾ ਨਾਮ ਹੋਣਗੇ ਜੀ। ਚਲੋ ਕੋਈ ਤਾਂ ਆਇਆ ਮੋਰੇ। ਅੱਗੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਵੀ ਅੱਜ ਹੀ ਹੋਵੇਗਾ। ਬਿਲਕੁਲ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਦੇ ਵਿਚਾਲੇ ਜੋੜ ਜਿਹੜਾ ਜੀ ਉਹ ਨੇਪਰੇ ਚੜ ਚੁੱਕਿਆ ਹੋਇਆ। ਇਹਦਾ ਐਲਾਨ ਅੱਜ ਕੀਤਾ ਜਾਊਗਾ। ਪਿਛਲੇ ਦਿਨਾਂ ਤੋਂ ਇਹ ਜਿਹੜੀਆਂ ਮੀਟਿੰਗਾਂ ਚੱਲੀਆਂ ਨੇ ਬਸਪਾ ਦੇ ਨਾਲ, ਇਹਦੀ ਪੁਸ਼ਟੀ ਜਿਹੜੀ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਆ। ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਇੱਥੇ ਚੰਡੀਗੜ੍ਹ ਪਹੁੰਚੇ ਨੇ। ਇਹ ਦੋਨੋਂ ਗੱਠਜੋੜ ਨੂੰ ਅੰਤਿਮ ਰੂਪ ਜਿਹੜਾ ਅੱਜ ਦੇ ਸਕਦੇ ਆ। ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ 8 ਕੁ ਮਹੀਨੇ ਦਾ ਸਮਾਂ ਰਹਿ ਗਿਆ ਤਾਂ ਅਕਾਲੀ ਦਲ ਤੇ ਬਸਪਾ ਗੱਠਜੋੜ ਜਿਹੜੀ ਆ ਉਹਨੂੰ ਇਹ ਸਮਝਿਆ ਜਾ ਰਿਹਾ ਕਿ 25 ਸਾਲਾਂ ਤੋਂ ਬਾਅਦ ਇਹ ਇੱਕ ਦੂਜੇ ਦੇ ਨਜ਼ਦੀਕ ਆ ਰਹੇ ਆ। 1996 ਦੇ ਵਿੱਚ ਦੋਵਾਂ ਪਾਰਟੀਆਂ ਨੇ ਵਿਧਾਨ ਸਭਾ ਚੋਣਾਂ ਇਕੱਠੀਆਂ ਲੜੀਆਂ ਸੀ। 13 ਵਿੱਚੋਂ 12 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਸੀ। ਦੋਵਾਂ ਪਾਰਟੀਆਂ ਦੇ ਦਰਮਿਆਨ ਜਿਹੜਾ ਉਹ ਕਿੰਨਾ ਅਸਰ ਪੈਂਦਾ ਸੂਬੇ ਦੀ ਸਿਆਸਤ ਦੇ ਉੱਤੇ ਇਹ ਸਮਾਂ ਦੱਸੂਗਾ। ਇਹ ਕਿਹਾ ਜਾ ਰਿਹਾ ਕਿ ਜਿਹੜੀ ਬਸਪਾ ਹੈ ਉਹਨੂੰ ਬਹੁਤੀਆਂ ਉਹ ਸੀਟਾਂ ਛੱਡੀਆਂ ਜਾਣਗੀਆਂ ਜਿਨ੍ਹਾਂ ਦੇ ਉੱਤੇ ਭਾਜਪਾ ਲੜਦੀ ਰਹੀ ਆ ਅਕਾਲੀ ਦਲ ਬਾਦਲ ਦੇ ਨਾਲ ਗੱਠਜੋੜ ਜਦੋਂ ਸੀਗਾ। ਇਹਦੇ ਵਿੱਚ 20 ਤੋਂ ਲੈ ਕੇ 23 ਸੀਟਾਂ ਨੇ। 23 ਤੱਕ ਦੀ ਆਫਰ ਜਿਹੜੀ ਆ ਉਹ ਦਿੱਤੀ ਹੋਈ ਆ ਅਕਾਲੀ ਦਲ ਨੇ। ਉਹਨੂੰ ਇਹ ਲੱਗਦਾ ਕਿ ਜਿੱਥੋਂ ਭਾਜਪਾ ਲੜਦੀ ਸੀ ਉਹਦੇ ਵਾਸਤੇ ਲੜਨੀਆਂ ਔਖੀਆਂ ਨੇ, ਇਸ ਕਰਕੇ ਉਹ ਬਸਪਾ ਨੂੰ ਇਹ ਸੀਟਾਂ ਛੱਡ ਸਕਦਾ। ਬਸਪਾ ਦਾ ਜਿਹੜਾ ਆਧਾਰ ਹੈ ਉਹ ਜਾਂ ਤਾਂ ਦੁਆਬੇ ਦੇ ਵਿੱਚ ਹੈ ਤੇ ਜਾਂ ਕੁਝ ਆਧਾਰ ਉਹਦਾ ਮਾਝੇ ਦੇ ਵਿੱਚ ਹੈ। ਜ਼ਿਆਦਾ ਆਧਾਰ ਉਹਦਾ ਦੁਆਬੇ ਦੇ ਵਿੱਚ ਹੀ ਹੈ। ਇਹ ਦੁਆਬੇ ਦੀਆਂ ਕਿਹੜੀਆਂ ਸੀਟਾਂ ਹੋਣਗੀਆਂ ਅਜੇ ਇਹਦੇ ਉੱਤੇ ਕਿਆਸ ਅਰਾਈਆਂ ਜਿਹੜੀਆਂ ਉਹ ਲੱਗ ਰਹੀਆਂ ਨੇ, ਕਿਉਂਕਿ ਪੰਜਾਬ ਇੱਕ ਇਸ ਤਰ੍ਹਾਂ ਦਾ ਸੂਬਾ ਜਿੱਥੇ ਦਲਿਤ ਭਾਈਚਾਰੇ ਦੀ 33% ਵਸੋਂ ਹੈ। ਜੇ ਆਪਾਂ ਨੈਸ਼ਨਲ ਐਵਰੇਜ ਦੇਖੀਏ ਤਾਂ ਨੈਸ਼ਨਲ ਤੌਰ ਦੇ ਉੱਤੇ 16 ਤੋਂ 17% ਇਹਨਾਂ ਦੀ ਵਸੋਂ ਹੈ, ਪਰ ਪੰਜਾਬ ਦੇ ਵਿੱਚ 33% ਹੈ। ਜਿੱਥੋਂ ਤੱਕ ਅਕਾਲੀ ਦਲ ਬਾਦਲ ਦਾ ਸੰਬੰਧ ਹੈ ਉਹਦੇ ਸਿਆਸੀ ਪੈਰ ਜਿਹੜੇ ਆ ਉਹ ਉਖੜੇ ਹੋਏ ਆ, ਔਰ ਬਸਪਾ ਦੇ ਵੀ ਸਿਆਸੀ ਪੈਰ ਪੰਜਾਬ ਦੇ ਵਿੱਚ ਆਧਾਰ ਹੈ ਨਹੀਂਗਾ। ਵੋਟ ਬੈਂਕ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ, ਵੋਟਾਂ ਬਹੁਤ ਨੇ, ਉਹਦਾ ਸਿਆਸੀ ਆਧਾਰ ਹੈ ਨਹੀਂਗਾ। ਉਹ ਬਸਪਾ ਦੇ ਆਗੂ ਖਾਸ ਤੌਰ ਦੇ ਉੱਤੇ ਮਾਇਆਵਤੀ ਦੇ ਵੱਲੋਂ ਕੀਤੀਆਂ ਹੋਈਆਂ ਗਲਤੀਆਂ ਨੇ ਜਿਹਦੇ ਕਰਕੇ ਲੋਕ ਬਸਪਾ ਤੋਂ ਹੌਲੀ ਹੌਲੀ ਦਲਿਤ ਭਾਈਚਾਰਾ ਦੂਰ ਹੁੰਦਾ ਗਿਆ। ਇਸ ਵਾਰੀ 2022 ਦੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਪੱਤਾ ਸਿਆਸੀ ਪਾਰਟੀਆਂ ਦਲਿਤ ਪੱਤਾ ਹੀ ਖੇਡਣਗੀਆਂ ਜੀ, ਜੋ ਬਿਆਨਾਂ ਤੋਂ ਲੱਗ ਰਿਹਾ ਜੀ। ਮਿਲਦਾ ਵੀ ਇਹਨਾਂ ਨੂੰ ਕੁਛ ਨਹੀਂ ਅਖੀਰ ਦੇ ਵਿੱਚ। ਅੱਗੇ ਉੱਤਰ ਪ੍ਰਦੇਸ਼ ਦੀ ਸਰਕਾਰ ਦੀ ਜਿਹੜੀ ਤਬਦੀਲੀ ਕਰਨ ਨੂੰ ਲੈ ਕੇ ਭਾਜਪਾ ਦੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ। ਯੋਗੀ ਇੱਥੇ ਆਏ ਦਿੱਲੀ ਰਹੇ ਨੇ, ਲਗਾਤਾਰ ਮੀਟਿੰਗਾਂ ਉਹਨਾਂ ਦੀਆਂ ਹੋਈਆਂ ਨੇ। ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਹੋਈ ਹੈ, JP ਨੱਡਾ ਜਿਹੜੇ ਭਾਜਪਾ ਦੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਕੁਝ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। ਉੱਤਰ ਪ੍ਰਦੇਸ਼ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਢਾਂਚਾ ਉਹਦੇ ਵਿੱਚ ਵੱਡੀ ਫੇਰ ਬਦਲ ਜਿਹੜੀ ਉਹ ਹੋ ਸਕਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਾਰਟੀ ਅਹੁਦੇਦਾਰ ਨੇ ਲਖਨਊ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉੱਥੋਂ ਸਾਰੀ ਜਿਹੜੀ ਸੀ ਉਹ ਰਿਪੋਰਟ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ। ਇਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਦੇ ਨੇੜਲੇ ਜਿਹੜੇ ਨੇ ਸ਼ਰਮਾ ਉਹਨਾਂ ਦਾ ਕੱਦ ਬੁੱਤ ਜਿਹੜਾ ਉਹ ਵਧਾਇਆ ਜਾਊਗਾ। ਜਿਤਨ ਪ੍ਰਸਾਦ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਉਹਨੂੰ ਬ੍ਰਾਹਮਣ ਸਮਾਜ ਦੇ ਫੇਸ ਵਜੋਂ ਪੇਸ਼ ਕਰ ਰਹੀ ਆ, ਉਹ ਵੀ ਇੱਥੇ ਦਿੱਲੀ ਪਹੁੰਚੇ ਨੇ। ਇਹ ਕਿਹਾ ਜਾ ਰਿਹਾ ਹੈ ਕਿ ਉਹਨੂੰ ਵੀ ਮੰਤਰੀ ਮੰਡਲ ਦੇ ਵਿੱਚ ਲਿਆ ਜਾ ਸਕਦਾ ਸੰਭਾਵੀ ਰੂਪ ਦੇ ਵਿੱਚ। ਔਰ ਵਿਧਾਨ ਪਰਿਸ਼ਦ ਮੈਂਬਰ ਜਿਹੜੇ AK ਸ਼ਰਮਾ ਜਿਹੜੇ ਪ੍ਰਧਾਨ ਮੰਤਰੀ ਦੇ ਨੇੜੇ ਨੇ, ਸਾਬਕਾ IAS ਅਫਸਰ ਨੇ,
ਉਹਨੂੰ ਵੀ ਮੰਤਰੀ ਮੰਡਲ ਦੇ ਵਿੱਚ ਲਿਆ ਜਾ ਸਕਦਾ ਹੈ। ਜਿਹੜਾ ਭਾਜਪਾ ਦਾ ਸੰਗਠਨ ਹੈ, ਢਾਂਚਾ ਹੈ ਉੱਤਰ ਪ੍ਰਦੇਸ਼ ਦਾ, ਉਹਦੇ ਵਿੱਚ ਵੀ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਯੋਗੀ ਦੇ ਪਰ ਜਿਹੜੇ ਆ ਉਹ ਸਿੱਧੇ ਨਹੀਂ ਕੁਤਰ ਸਕੇ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਾਂ ਦੋ ਜਣੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ, ਤਾਂ ਹੁਣ ਟੇਢੇ ਤਰੀਕੇ ਦੇ ਨਾਲ ਇਹ ਪਰ ਕੁਤਰੇ ਜਾਣਗੇ। ਸੰਘ ਪਰਿਵਾਰ ਇਹ ਚਾਹੁੰਦਾ ਹੈ ਕਿ ਯੋਗੀ ਦਾ ਫੇਸ ਰਵੇ, ਉਹਨੂੰ ਬਦਲਿਆ ਨਾ ਜਾਵੇ ਇਸ ਵੇਲੇ, ਨਹੀਂ ਤਾਂ ਇਹਦਾ ਮਾੜਾ ਅਸਰ ਪਊਗਾ। ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਹੱਥਾਂ 'ਚ ਰਹਿੰਦਾ ਜਾਂ ਨਹੀਂ ਰਹਿੰਦਾ, ਇਹਨੂੰ ਲੈ ਕੇ ਵੱਡੀ ਚਰਚਾ ਛਿੜੀ ਹੋਈ ਹੈ। ਜੇ ਅੱਜ ਵੋਟਾਂ ਪੈਂਦੀਆਂ ਨੇ ਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਤ ਹਾਸਲ ਨਹੀਂ ਕਰ ਸਕਦੀ ਜਿਹੋ ਜਿਹੇ ਉਹਦੇ ਹਾਲਾਤ ਬਣੇ ਨੇ। ਇਸੇ ਕਰਕੇ ਇਹ ਵੱਡੀਆਂ ਤਬਦੀਲੀਆਂ ਉੱਥੇ ਕਰਨੀਆਂ ਚਾਹੁੰਦੇ ਨੇ। ਇਹਦੇ ਵਿੱਚ ਇੰਟਰਸਟਿੰਗਲੀ ਜਿਹੜਾ ਸਭ ਤੋਂ ਵੱਡਾ ਪੁਆਇੰਟ ਇਹ ਆ ਕਿ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦਾ ਇੱਕ ਵੱਡਾ ਨਾਮ ਰਾਜਨਾਥ ਸਿੰਘ, ਉਹ ਲਾਂਭੇ ਹੈ, ਉਹਨੂੰ ਇਹਨਾਂ ਮੀਟਿੰਗਸ ਦੇ ਵਿੱਚ ਕਿਤੇ ਸ਼ਾਮਲ ਨਹੀਂ ਕੀਤਾ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੀ ਰਾਜਨੀਤੀ ਤੋਂ ਰਾਜਨਾਥ ਸਿੰਘ ਪੂਰੀ ਲਾਂਭੇ ਕੀਤੇ ਗਏ ਆ, ਮਹਾਰਾਸ਼ਟਰ ਦੀ ਰਾਜਨੀਤੀ ਤੋਂ ਨਿਤਿਨ ਗਡਕਰੀ ਪਾਸੇ ਕੀਤੇ ਗਏ ਆ, ਕਿਉਂਕਿ ਉੱਥੇ ਕਿਸੇ ਹੋਰ ਨੂੰ ਸਾਹ ਨਹੀਂ ਲੈਣ ਦਿੱਤਾ ਜਾਂਦਾ। ਹੁਣ ਵੇਖਣਾ ਇਹ ਹੋਊਗਾ ਕਿ ਯੋਗੀ ਜਿਹਦੇ ਪਰ ਕੁਤਰ ਕੇ ਬਿਨਾਂ ਪਾਵਰ ਵਾਲਾ ਮੁੱਖ ਮੰਤਰੀ ਉਹਨੂੰ ਜਿਵੇਂ ਬਣਾਇਆ ਜਾ ਰਿਹਾ, ਉਹ ਕਿਵੇਂ ਸਰਵਾਈਵ ਉੱਥੇ ਕਰਦਾ। ਤੇ ਸਭ ਤੋਂ ਵੱਡਾ ਪੁਆਇੰਟ ਜਿਹੜਾ ਇਹ ਹੋਊਗਾ ਕਿ ਸਭ ਤੋਂ ਵੱਡੇ ਸੂਬੇ ਜਿੱਥੇ 80 ਸੀਟਾਂ ਆਉਂਦੀਆਂ ਨੇ, ਉੱਥੇ ਭਾਰਤੀ ਜਨਤਾ ਪਾਰਟੀ ਆਪਣਾ ਰਾਜ ਕਾਇਮ ਰੱਖ ਸਕਦੀ ਆ ਜਾਂ ਨਹੀਂ, ਉਹਨੂੰ ਖੋਰਾ ਵੱਡੇ ਪੱਧਰ ਦੇ ਉੱਤੇ ਜ਼ਰੂਰ ਜਿਹੜਾ ਉਹ ਲੱਗ ਰਿਹਾ ਜੀ। ਬਿਲਕੁਲ ਗੜਬੜੀ ਸ਼ੁਰੂ ਹੋ ਤੇ ਗਈ ਹੈ ਜੀ। ਅੱਗੇ ਚੌਂਕੇ ਦੇ ਵਿੱਚ ਜਿਹੜਾ ਕਬੱਡੀ ਖਿਡਾਰੀ ਸੀਗਾ, ਨਸ਼ਾ ਤਸਕਰਾਂ ਨੇ ਉਹਨੂੰ ਕੁੱਟ-ਕੁੱਟ ਕੇ ਮਾਰਿਆ ਸੀ, ਅਜੇ ਤੱਕ ਉਹਦਾ ਸੰਸਕਾਰ ਨਹੀਂ ਹੋ ਸਕਿਆ। ਇਹ ਜਿਹੜਾ ਉਹਦੀ ਜਿਹੜੀ ਮ੍ਰਿਤਕ ਦੇਹ ਆ ਜੀ, ਉਹ ਰੱਖ ਕੇ ਪਿੰਡ ਵਾਲੇ ਤੇ ਉਹਦੇ ਰਿਸ਼ਤੇਦਾਰ ਜਿਹੜੇ ਆ ਉਹ ਲਗਾਤਾਰ ਰੋਸ ਮੁਜ਼ਾਹਰੇ ਕਰ ਰਹੇ ਆ। ਹੁਣ ਇਹਦੇ ਵਿੱਚ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਤੇ ਉਹਨਾਂ ਦੇ ਸਾਥੀ ਵੀ ਜਿਹੜੇ ਉਹ ਸ਼ਾਮਲ ਹੋਏ। 17 ਦਿਨ ਪਹਿਲਾਂ ਕਬੱਡੀ ਖਿਡਾਰੀ ਜਿਹੜਾ ਕਿ ਕਬੱਡੀ ਦੇ ਕੋਚ ਸੀ ਹਰਵਿੰਦਰ ਸਿੰਘ, ਉਹਦੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਹੋਈ ਸੀ ਔਰ 3 ਦਿਨ ਪਹਿਲਾਂ ਉਹਦੀ ਮੌਤ ਹੋ ਗਈ ਸੀਗੀ। ਪੁਲਿਸ ਨੇ ਨਾ ਤਾਂ ਅਜੇ ਤੱਕ ਮੁੱਖ ਮੁਲਜ਼ਮ ਜਿਹੜੇ ਉਹ ਗ੍ਰਿਫਤਾਰ ਕੀਤੇ ਆ, ਨਾ ਪੀੜਤ ਪਰਿਵਾਰ ਦੀ ਜਾ ਕੇ ਸਾਰ ਲਈ ਆ। ਇਹ ਜਿਹੜਾ ਇਹਨਾਂ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਜਿੰਨੀ ਦੇਰ ਤੱਕ ਇਹ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਨੀ ਦੇਰ ਤੱਕ ਉਹਨਾਂ ਦਾ ਰੋਸ ਮੁਜ਼ਾਹਰਾ ਜਾਰੀ ਰਹੂਗਾ, ਕਿਉਂਕਿ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਭਖ ਪਿਆ ਔਰ ਇਹਦੇ ਕਰਕੇ ਪੁਲਿਸ ਦਬਾਅ ਦੇ ਹੇਠ ਆ ਗਈ। ਕੱਲ ਜਿਹੜੀ ਪੁਲਿਸ ਚੌਕੀ ਚੌਕੇ ਪੈਂਦੀ ਆ, ਉਹਦੇ ਸਾਰਾ ਸਟਾਫ ਜਿਹੜਾ ਸੀਗਾ ਉਹਦੀ ਬਦਲੀ ਕਰ ਦਿੱਤੀ। ਇਹ ਵੀ ਕਿਹਾ ਗਿਆ ਕਿ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਇਸ ਹਮਲੇ ਦੇ ਵਿੱਚ ਸ਼ਾਮਲ ਸੀਗੇ, ਪਰ ਮੁੱਖ ਮੁਲਜ਼ਮ ਇਹਨਾਂ ਦੇ ਵਿੱਚ ਸ਼ਾਮਲ ਨਹੀਂ। ਸਵਾਲ ਇਹ ਆ 26 ਤਰੀਕ ਦੀ ਇਹ ਘਟਨਾ ਵਾਪਰੀ ਹੋਈ ਹੈ ਔਰ 12 ਜੂਨ ਅੱਜ ਹੋ ਗਈ ਹੋਈ ਹੈ, ਇਦੋਂ ਤੱਕ ਇਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਪੁਲਿਸ ਜਿਹੜੀ ਆ ਉਹ ਇੱਕ ਨਵੀਂ ਕਹਾਣੀ ਘੜ ਕੇ ਬਹਿ ਗਈ। ਉਹ ਇਹ ਕਹਿੰਦੀ ਆ ਕਿ ਇਹ ਮਾਮਲਾ ਨਸ਼ੇ ਦੀ ਤਸਕਰੀ ਦੇ ਨਾਲ ਜੁੜਿਆ ਹੋਇਆ ਨਹੀਂ, ਬਲਕਿ ਇਹ ਤਾਂ ਕੁੱਕੜ ਚੋਰੀ ਦਾ ਮਾਮਲਾ। ਉਹ ਕਹਿੰਦੇ ਆ ਕਿ ਇਹ ਜਿਹੜਾ ਕੁੱਕੜਾਂ ਦੀ ਚੋਰੀ ਦੇ ਨਾਲ ਜੁੜਿਆ ਹੋਇਆ ਮਾਮਲਾ। ਉਹ ਇਹ ਕਹਿੰਦੇ ਆ ਕਿ ਸਾਡੇ ਤੱਕ ਪਹਿਲਾਂ ਸ਼ਿਕਾਇਤ ਆਈ ਸੀਗੀ ਕਿ ਕੁੱਕੜ ਜਿਹੜੇ ਨੇ ਉਹ ਚੋਰੀ ਕਰ ਲਏ ਗਏ ਨੇ। ਉਦੋਂ ਪੁਲਿਸ ਕਹਿੰਦੇ VIP ਡਿਊਟੀ 'ਚ ਰੁੱਝੀ ਸੀ, ਇਸ ਕਰਕੇ ਉਹਨੇ ਉਦੋਂ ਇਹ ਮਸਲਾ ਹੱਲ ਨਹੀਂ ਕਰਵਾਇਆ ਤੇ ਅਗਲੇ ਦਿਨ ਸੱਦਿਆ ਸੀ। ਉਦੋਂ ਪਹਿਲਾਂ ਇਹ 2 ਗਰੁੱਪ ਜਿਹੜੇ ਆ ਉਹ ਆਪਸ ਦੇ ਵਿੱਚ ਭਿੜ ਪਏ। ਸਵਾਲ ਇਹ ਆ ਕਿ ਜੇ ਗਰੁੱਪ ਭਿੜ ਪਏ ਸੀ, ਚਾਹੇ ਉਹ ਕੁੱਕੜਾਂ ਮਗਰ ਭਿੜੇ ਹੋ, ਜੇ ਪੁਲਿਸ ਦੀ ਗੱਲ ਮੰਨ ਲਈਏ, ਹਾਲਾਂਕਿ ਪੁਲਿਸ ਦਬਾਉਣ ਦੇ ਚੱਕਰਾਂ ਦੇ ਵਿੱਚ ਹੈ ਕਿ ਨਸ਼ੇ ਵਾਲਾ ਮਾਮਲਾ ਨਾ ਉਭਰੇ, ਕਿਉਂਕਿ ਇਹ ਮਾਮਲਾ ਵੱਡਾ ਹੁੰਦਾ ਤੁਰਿਆ ਜਾ ਰਿਹਾ ਕਿ ਜਿਹੜਾ ਲੱਕ ਤੋੜਿਆ ਸੀ ਉਹਦਾ ਕੀ ਬਣਿਆ। ਉਹ ਟੁੱਟੇ ਹੋਏ ਲੱਕ ਦੇ ਨਾਲ ਹੀ ਇਸ ਵੇਲੇ ਨਸ਼ਾ ਰੋਕਣ ਵਾਲੇ ਲੋਕਾਂ ਦੇ ਉੱਤੇ ਭਾਰੂ ਜਿਹੜਾ ਉਹ ਪੈ ਰਿਹਾ, ਇਸ ਕਰਕੇ ਇਹਦਾ ਜ਼ਿਆਦਾ ਚਰਚਾ ਹੋ ਰਿਹਾ। ਅਜੇ ਵੀ ਲੋਕ ਜਿਹੜੇ ਆ ਇਸ ਗੱਲ ਦੇ ਉੱਤੇ ਅੜੇ ਬੈਠੇ ਆ ਕਿ ਉਹ ਉਨੀ ਦੇਰ ਤੱਕ ਅੰਤਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਜਿਹੜੇ ਸਾਰੇ ਲੋਕ ਗ੍ਰਿਫਤਾਰ ਨਹੀਂ ਕਰ ਲਏ ਜਾਂਦੇ। ਜਿਨ੍ਹਾਂ ਨੇ ਇਹ ਹਮਲਾ ਕੀਤਾ ਉਹਨਾਂ ਦੀ ਇੰਨੀ ਦਹਿਸ਼ਤ ਆ ਚੌਕੇ ਪਿੰਡ ਦੇ ਵਿੱਚ ਕਿ ਇਹਨਾਂ ਦੇ ਵਿੱਚੋਂ ਜ਼ਖਮੀ ਹੋਇਆ ਜਿਹੜਾ ਇੱਕ ਵਿਅਕਤੀ, ਜਿਹੜਾ ਇਹ ਕਬੱਡੀ ਖਿਡਾਰੀ ਸੀਗਾ ਬੂਟਾ ਸਿੰਘ, ਉਹ ਨਾ ਤਾਂ ਕਿਸੇ ਹਸਪੀਟਲ ਦੇ ਵਿੱਚ ਦਾਖਲ ਹੋਇਆ, ਜਿਹੜਾ ਸਖਤ ਜ਼ਖਮੀ ਸੀ, ਨਾ ਉਹਦਾ ਪਤਾ ਹੀ ਲੱਗ ਰਿਹਾ ਕਿ ਉਹ ਕਿੱਥੇ ਆ। ਉਹ ਲੁੱਕ ਕੇ ਇਲਾਜ ਕਰਾ ਰਿਹਾ ਕਿਉਂਕਿ ਇਹਨਾਂ ਤੋਂ ਡਰਿਆ ਹੋਇਆ। ਚੌਕੇ ਪਿੰਡ ਜਿਹੜਾ ਉਹ ਇਸ ਕਰਕੇ ਵੀ ਚਰਚਿਤ ਹੈ ਕਿ ਇਹ
ਡਰੱਗ ਸਮਗਲਰ ਭੋਲੇ ਦਾ ਨਾਨਕਾ ਪਿੰਡ ਹੈ, ਔਰ ਇੱਥੇ ਹੀ ਉਹ ਬਚਪਨ ਦੇ ਵਿੱਚ ਰਿਹਾ, ਜਿੱਥੇ ਪ੍ਰੈਕਟਿਸ ਵਗੈਰਾ ਉਹ ਕਰਦਾ ਰਿਹਾ। ਸਿਆਸੀ ਪੁਆਇੰਟ ਆਫ ਵਿਊ ਦੇ ਨਾਲ ਵੀ ਇਹ ਪਿੰਡ ਦੀ ਵਾਹਵਾ ਅਹਿਮੀਅਤ ਆ। ਜ਼ਿਆਦੀ ਵੋਟ ਹੋਣ ਕਰਕੇ ਸਿਆਸਤ ਦੀ ਦਖਲ ਅੰਦਾਜ਼ੀ ਬਹੁਤ ਜ਼ਿਆਦਾ ਪਿੰਡ 'ਚ ਰਹਿੰਦੀ ਹੈ। ਜਦੋਂ ਸਿਆਸਤ ਦੀ ਦਖਲ ਅੰਦਾਜ਼ੀ ਹੈ ਤੇ ਉੱਥੇ ਨਸ਼ੇ ਦੀ ਸਮਗਲਿੰਗ ਆਪੇ ਹੀ ਆ ਜਾਣੀ ਹੈ। ਇਹ ਅਸਲ 'ਚ ਕੁੱਕੜਾਂ ਦੀ ਲੜਾਈ ਜਿਹੜੀ ਜੀ ਉਹ ਨਹੀਂ ਗੀ, ਇਹ ਸਮਗਲਰਾਂ ਦੀ ਲੜਾਈ ਆ। ਉਹਨੂੰ ਕੁੱਕੜਾਂ ਦੀ ਲੜਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਪੁਲਿਸ ਹੀ ਵਿੱਚ ਰਲੀ ਹੋਈ ਆ ਤੇ ਕੀ ਕਰ ਸਕਦੇ ਲੋਕ? ਅੱਗੇ ਸਿੱਟ ਦੀ ਗੱਲ ਕਰਦੇ, ਉਸਨੇ ਅਦਾਲਤ ਦੇ ਵਿੱਚ ਉਮਰਾ ਨੰਗਲ ਤੇ ਸਮੇਧ ਸੈਣੀ ਦਾ ਨਾਰਕੋ ਟੈਸਟ ਲਈ ਅਰਜ਼ੀ ਦਿੱਤੀ। SIT ਨੇ ਕੋਟਕਪੂਰਾ ਗੋਲੀकांड ਦੇ ਵਿੱਚ ਪੰਜਾਬ ਦੇ ਸਾਬਕਾ DGP ਸਮੇਧ ਸੈਣੀ, ਮੁਅੱਤਲ IG ਪਰਮਰਾਜ ਉਮਰਾ ਨੰਗਲ, ਸਾਬਕਾ SSP ਮੋਗਾ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਦੀ ਅਰਜ਼ੀ ਜਿਹੜੀ ਆ ਉਹ ਦਿੱਤੀ ਹੈ। ਸਿੱਟ ਜਿਹੜੀ ਆ ਉਹਨੇ ਅਦਾਲਤ ਨੂੰ ਇਹ ਕਿਹਾ ਕਿ ਇਹ ਪੁਲਿਸ ਅਫਸਰ ਸੱਚ ਲੁਕੋ ਰਹੇ ਆ, ਇਸ ਲਈ ਇਹਨਾਂ ਦੇ ਨਾਰਕੋ ਟੈਸਟ ਕਰਵਾਉਣ ਦੀ ਲੋੜ ਹੈ। ਅਦਾਲਤ ਨੇ ਜਾਂਚ ਟੀਮ ਦੀ ਅਰਜ਼ੀ ਲੈਣ ਤੋਂ ਬਾਅਦ ਮੁਲਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ। ਨਾਰਕੋ ਟੈਸਟ ਜਿਹੜਾ ਦੀ ਉਹ ਜਿੰਨੀ ਦੇਰ ਤੱਕ ਜਿਹਦਾ ਨਾਰਕੋ ਟੈਸਟ ਹੋਣਾ ਉਹਦੇ ਵੱਲੋਂ ਹਾਂ ਨਹੀਂ ਪਵਾਈ ਜਾਂਦੀ, ਉਨੀ ਦੇਰ ਤੱਕ ਨਹੀਂ ਜਿਹੜਾ ਉਹ ਹੁੰਦਾ। ਜਾਂਚ ਟੀਮ ਨੇ ਉਹਨਾਂ ਵਿਅਕਤੀਆਂ ਦੇ ਬਿਆਨ ਵੀ ਜਿਹੜੇ ਰਿਕਾਰਡ ਕੀਤੇ ਆ, ਜਿਹੜੇ 14 ਅਕਤੂਬਰ 15 ਨੂੰ ਵਾਪਰੇ ਕੋਟਕਪੂਰਾ ਗੋਲੀकांड ਦੇ ਵਿੱਚ ਜ਼ਖਮੀ ਹੋਏ ਸੀਗੇ। ਬੂਟਾ ਸਿੰਘ ਵਾਸੀ ਰੋੜੀ ਕਪੂਰਾ, ਇਸ ਗੋਲੀकांड ਦੇ ਦੌਰਾਨ ਉਹਦੀ ਗੋਲੀ ਵੱਜੀ ਸੀ। ਰਣਜੀਤ ਸਿੰਘ ਵਾਸੀ ਦਰਾਕਾ ਇਹਦੇ ਵਿੱਚ ਗੰਭੀਰ ਜ਼ਖਮੀ ਹੋਇਆ ਸੀਗਾ। ਇਹਨਾਂ ਤੋਂ ਇਲਾਵਾ ਥਾਣਾ ਸਿਟੀ ਕੋਟਕਪੂਰਾ ਦੇ ਉਸ ਵੇਲੇ ਦੇ ਮੁੱਖ ਮੁਨਸ਼ੀ ਬਿੰਦਰ ਸਿੰਘ ਤੇ ਪੁਲਿਸ ਵਾਇਰਲੈਸ ਆਪਰੇਟਰ ਰਜੇਸ਼ ਕੁਮਾਰ ਦੇ ਬਿਆਨ ਵੀ ਰਿਕਾਰਡ ਕੀਤੇ ਗਏ ਆ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ADGP LK ਯਾਦਵ ਦੀ ਅਗਵਾਈ ਦੇ ਵਿੱਚ ਇਹ ਸਿੱਟ ਜਿਹੜੀ ਉਹ ਬਣੀ, ਜਿਹਦੇ ਵਿੱਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਤੇ OSD ਗੁਰਚਰਨ ਸਿੰਘ ਸਣੇ 70 ਲੋਕਾਂ ਤੋਂ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ। ਹੁਣ ਜਿਹੜੀ ਇਹ ਨਾਰਕੋ ਟੈਸਟ ਜਿਹੜੇ ਕਰਵਾਉਣ ਦੀ ਅਰਜ਼ੀ ਦਿੱਤੀ ਗਈ ਆ, ਇਹਦੇ ਦੋ ਰੀਜ਼ਨ ਜਿਹੜੇ ਦੀ ਉਹ ਹੋ ਸਕਦੇ ਆ। ਇੱਕ ਤਾਂ ਜੇ ਇਹ ਜਿਹੜੇ ਨਾਮਜ਼ਦ ਕੀਤੇ ਗਏ ਆ, ਪੁੱਛਗਿੱਛ ਹੋ ਰਹੀ ਆ, ਉਹ ਨਾ ਕਰਦੇ ਆ ਨਾਰਕੋ ਟੈਸਟ, ਉਹ ਨਾ ਹੀ ਕਰਨਗੇ ਤੇ ਫਿਰ ਜਿਹੜੀ ਆ ਜੀ ਉਹ ਇਹ ਰਿਕਾਰਡ ਦੇ ਉੱਤੇ ਚੜੂਗਾ ਕਿ ਉਹਨਾਂ ਨੇ ਨਾਰਕੋ ਟੈਸਟ ਕਰਵਾਉਣ ਤੋਂ ਨਾ ਕੀਤੀ ਕਿਉਂਕਿ ਉਹ ਝੂਠ ਬੋਲ ਰਹੇ ਆ। ਜੇ ਉਹ ਕਰਵਾਉਂਦੇ ਆ ਤੇ ਫਿਰ ਉਹਦੇ ਵਿੱਚ ਉਹ ਕੀ ਕਹਿੰਦੇ ਆ, ਉਹ ਕਿੰਨਾ ਕੁ ਸੱਚ ਸਾਹਮਣੇ ਆਉਣਾ ਇਹ ਬਾਅਦ ਵਾਲੀ ਗੱਲ ਆ। ਪਰ ਇਹ ਇੱਕ ਇਹਨੂੰ ਲੰਬਾ ਖਿੱਚਣ ਦਾ ਤਰੀਕਾ ਵੀ ਜਿਹੜਾ ਉਹ ਹੋ ਸਕਦਾ ਹੈ ਸੰਭਾਵੀ ਰੂਪ, ਜੇ ਇਹ ਨਾਰਕੋ ਟੈਸਟ ਕਰਾਏ ਜਾਂਦੇ, ਕਿੱਥੋਂ ਹੋਣ, ਕਿਵੇਂ ਹੋਣ, ਕੌਣ ਕਰੂਗਾ, ਇਹ ਲੈਂਥੀ ਪ੍ਰੋਸੀਜਰ ਜਿਹੜਾ ਦੀ ਉਹ ਹੈ। ਅਸਲ ਦੇ ਵਿੱਚ ਸਾਰਾ ਕੁਝ ਇਹ ਕਿਉਂਕਿ ਇਹਦੇ ਵਿੱਚ ਸਮਾਂ ਬਹੁਤ ਪੈ ਗਿਆ ਤੇ ਜਿਹੜੇ ਲੋਕ ਨੇ ਸ਼ੈਤਾਨ ਨੇ ਸਾਰੇ ਜਾਣਦੇ ਨੇ ਚੋਰ ਮੋਰੀਆਂ ਜਿਹੜੀਆਂ ਉਹ ਕੀ ਹੈ, ਤੇ ਉਹ ਚੋਰ ਮੋਰੀਆਂ ਇੰਨੀਆਂ ਕੱਢ ਲੀਆਂ ਹੋਈਆਂ ਕਿ ਇਹਦੇ ਵਿੱਚੋਂ ਇਹਨਾਂ ਤੋਂ ਸਹੀ ਕੁਝ ਜਿਹੜਾ ਉਹ ਕਢਵਾ ਸਕਣਾ ਐਡਾ ਸੌਖਾ ਨਹੀਂ ਰਹਿ ਗਿਆ। ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਦੇ ਵਾਸਤੇ ਇੰਨਾ ਕੁਝ ਜਿਹੜਾ ਦੀ ਉਹ ਹਾਸਲ ਕਰ ਲਿਆ ਹੋਊਗਾ, ਇੰਨੇ ਕੁ ਗਵਾਹ ਮੁਕਰਾ ਦਿੱਤੇ ਹੋਣਗੇ ਕਿ ਇਸ ਕੇਸ ਦੇ ਵਿੱਚੋਂ ਬਹੁਤਾ ਕੁਝ ਕੱਢਣ ਪਾਉਣ ਨੂੰ ਰਹਿਣਾ ਨਹੀਂ। ਜੀ ਬਸ ਕੱਟੇ ਰੋਲਣੇ ਆ ਜੀ। ਅੱਗੇ ਫਰੀਦਕੋਟ ਦੇ ਠੇਕੇਦਾਰਾਂ ਨੇ ਫਰੂਟ ਦੇ ਜਿੰਨੇ ਵੀ ਦਰਖਤ ਸੀ ਉਹਨਾਂ ਤੇ ਸਪਰੇਅ ਕੀਤੀ ਤਾਂ ਸੈਂਕੜੇ ਪੰਛੀ ਮਰੇ। ਫਰੀਦਕੋਟ ਪਹਿਲਾਂ ਜੰਗਲ ਵਾਲੇ ਮਾਮਲੇ ਦੇ ਵਿੱਚ ਚਰਚਿਤ ਹੈ। ਚਲੋ ਜੰਗਲ ਦੇ ਉੱਤੇ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਖਤ ਫੈਸਲਾ ਲੈ ਲਿਆ ਕਿ ਲਿਆਓ ਸਾਰੀ ਜਾਂਚ ਕਰੋ, ਦੱਸੋ ਲਿਆ ਕੇ ਕਿ ਕਿੰਨੇ ਰੁੱਖ ਵੱਢੇ ਆ ਤੇ ਇਹ ਕਿਉਂ ਵੱਢੇ ਆ ਔਰ ਪਰਮਿਸ਼ਨ ਇਹਦੀ ਕਿਉਂ ਨਹੀਂ ਲਈ। ਇਹਦੇ ਕਰਕੇ ਅਫਸਰਾਂ ਨੂੰ ਭਾਜੜਾਂ ਪਈਆਂ ਹੋਈਆਂ ਨੇ। ਹੁਣ ਵਾਤਾਵਰਣ ਪ੍ਰੇਮੀਆਂ ਦੇ ਨਾਲ ਬਹਿ ਕੇ ਗਿਣਦੇ ਫਿਰਦੇ ਆ ਕਿੰਨੇ ਰੁੱਖ ਸੀ। ਇਹਨੂੰ ਅੱਗ ਲਾ ਕੇ ਕੁਝ ਰੁੱਖ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਕਿ ਘੁਟਾਲਾ ਦੱਬਿਆ ਜਾ ਸਕੇ। ਇੰਨਾ ਚੰਗਾ ਕਿ ਵਾਤਾਵਰਣ ਪ੍ਰੇਮੀ ਜਿਹੜੇ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਆ ਕਿ ਇਹ ਜੰਗਲ ਬਚ ਜਾਵੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਹਦੇ ਵਿੱਚ ਸ਼ਾਮਲ ਹੋ ਗਿਆ, ਇਸ ਕਰਕੇ ਬਚਣ ਦੇ ਆਸਾਰ ਕਾਫੀ ਹੱਦ ਤੱਕ ਹੈਗੇ ਆ। ਫਰੀਦਕੋਟ ਦੇ ਵਿੱਚ ਹੀ ਹੁਣ ਇੱਕ ਨਵੀਂ ਘਟਨਾ ਜਿਹੜੀ ਉਹ ਸਾਹਮਣੇ ਆਈ ਆ। ਫਰੀਦਕੋਟ ਦੇ ਵਿੱਚ ਜਿਹੜੇ ਜਾਮਣ ਨੇ ਉਹਨਾਂ ਦੇ ਰੁੱਖਾਂ ਹੇਠੋਂ ਸੈਂਕੜੇ ਮਰੇ ਹੋਏ ਪੰਛੀ ਮਿਲੇ ਆ। ਇਹਦੇ ਕਰਕੇ ਜਿਹੜੇ ਇਹ ਫਲਾਂ ਵਾਲੇ ਬੂਟੇ ਆ ਉਹਦੇ ਉੱਤੇ ਜ਼ਹਿਰੀਲੀ ਸਪਰੇਅ ਜਿਹੜੀ ਉਹ ਕੀਤੀ ਗਈ ਆ, ਜਿਹਦੇ ਕਰਕੇ ਇਹ ਪੰਛੀ ਮਰੇ ਆ। ਪ੍ਰਸ਼ਾਸਨ ਪੰਛੀਆਂ ਦੀ ਮੌਤ ਦੇ ਵਾਸਤੇ ਤੇਜ਼ ਹਨੇਰੀ ਤੇ 2 ਦਿਨ ਪਹਿਲਾਂ ਸਖਤ ਗਰਮੀ ਦੱਸ ਰਿਹਾ, ਜਦੋਂ ਕਿ ਜਿਹੜੇ ਵਾਤਾਵਰਣ ਕੁਝ ਪ੍ਰੇਮੀ ਨੇ ਉਹਨਾਂ ਨੇ
ਇਹ ਜਿਹੜੇ ਬੂਟੇ ਨੇ ਜਾਮਣਾ ਦੇ, ਉਹਨਾਂ ਦੇ ਨੇੜਿਓਂ ਖਾਲੀ ਸਪਰੇਅ ਦੇ ਡੱਬੇ ਜਿਹੜੇ ਉਹ ਬਰਾਮਦ ਕੀਤੇ ਆ। ਜਿਹੜੇ ਇੱਥੇ ਵਾਤਾਵਰਣ ਪ੍ਰੇਮੀ ਨੇ ਉਹ ਇਹ ਕਹਿੰਦੇ ਆ ਕਿ ਹਨੇਰੀ ਨਾਲ ਪੰਛੀਆਂ ਦੀ ਮੌਤ ਨਹੀਂ ਹੁੰਦੀ, ਔਰ ਇਹ ਕਿਹਾ ਜਾ ਰਿਹਾ ਕਿ 1000 ਦੇ ਕਰੀਬ ਜਾਮਣਾ ਦੇ ਬੂਟੇ ਨੇ ਜਿਨ੍ਹਾਂ ਨੂੰ 6 ਲੱਖ ਰੁਪਏ ਦੇ ਵਿੱਚ ਅੱਗੇ ਠੇਕੇ ਦੇ ਉੱਤੇ ਦਿੱਤਾ ਗਿਆ। ਠੇਕੇਦਾਰਾਂ ਨੇ ਜਾਮਣਾ ਦਾ ਵੱਧ ਝਾੜ ਲੈਣ ਦੇ ਵਾਸਤੇ ਵੀ ਪੰਛੀ ਜਾਮਣਾ ਨੂੰ ਖਰਾਬ ਨਾ ਕਰਨ, ਰੁੱਖਾਂ ਦੇ ਉੱਤੇ ਇੱਕ ਜ਼ਹਿਰੀਲੀ ਸਪਰੇਅ ਛਿੜਕ ਦਿੱਤੀ। ਇਹਦੇ ਨਾਲ ਤੋਤੇ, ਘੁੱਗੀਆਂ, ਗਟਾਰਾਂ ਤੇ ਚਿੜੀਆਂ ਜਿਹੜੇ ਸੀਗੇ ਜੀ ਉਹ ਵੱਡੀ ਗਿਣਤੀ ਦੇ ਵਿੱਚ ਮਰ ਗਈਆਂ। ਪੰਛੀਆਂ ਦੀ ਹਾਲਤ ਵੇਖ ਕੇ ਇਹ ਪਤਾ ਲੱਗਦਾ ਜੀ ਕਿ ਉਹਨਾਂ ਦੀ ਮੌਤ 2-3 ਦਿਨ ਪਹਿਲਾਂ ਹੋਈ ਆ, ਭਾਵ ਕਿ ਹਨੇਰੀ ਵਾਲੀ ਗੱਲ ਵੀ, ਹਨੇਰੀ ਤਾਂ ਆਈ ਕੱਲ, ਉਹ ਵੀ ਜਿਹੜੀ ਉਹ ਮੰਨੀ ਨਹੀਂ ਜਾ ਸਕਦੀ। ਜਿਹੜੇ ਬਾਗਬਾਨੀ ਅਫਸਰ ਆ ਉਹ ਇਹ ਕਹਿੰਦੇ ਆ ਕਿ ਬੂਟਿਆਂ ਦੇ ਉੱਤੇ ਕਿਸੇ ਨੂੰ ਸਪਰੇਅ ਕਰਨ ਦੀ ਇਜਾਜ਼ਤ ਨਹੀਂ ਗੀ। ਉਹ ਇਹ ਵੀ ਕਹਿੰਦੇ ਆ ਕਿ ਹੋ ਸਕਦਾ ਠੇਕੇਦਾਰਾਂ ਨੇ ਆਪਣੇ ਪੱਧਰ ਦੇ ਉੱਤੇ ਕੋਈ ਸਪਰੇਅ ਕਰ ਦਿੱਤੀ ਹੋਵੇ ਤੇ ਉਹ ਪੜਤਾਲ ਕਰਨਗੇ। ਹੁਣ ਪੜਤਾਲ ਜਿਹੜਾ ਜੀ ਉਹ ਕਰਦੇ ਫਿਰਨ, ਇਹਨਾਂ ਰੁੱਖਾਂ ਦੇ ਹੇਠਾਂ ਮਰੇ ਹੋਏ ਜਿਹੜੇ ਪੰਛੀ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਆ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹ ਮਰੇ ਪਾਏ ਗਏ ਨੇ। ਤੋਤੇ ਹੋ ਗਏ ਤੇ ਜਿਹੜੀਆਂ ਘੁੱਗੀਆਂ, ਗਟਾਰਾਂ ਹੋ ਗਈਆਂ, ਇਹ ਤਕਰੀਬਨ ਉੱਥੇ ਮਿਲਦੇ ਆ ਜਿੱਥੇ ਫਲਾਂ ਵਾਲੇ ਬੂਟੇ ਹੁੰਦੇ ਆ, ਉਸ ਜਗ੍ਹਾ ਦੇ ਉੱਤੇ ਹੀ ਇਹਨਾਂ ਦੀ ਠਾਰ ਹੁੰਦੀ ਹੈ। ਹੁਣ ਜਿਹੜਾ ਆਪਣੇ ਫਾਇਦੇ ਦੇ ਵਾਸਤੇ 6 ਲੱਖ ਦੇ ਵਾਸਤੇ ਇਹ ਜਿਹੜੇ ਆਮ ਦਿਸਣੋਂ ਹਟ ਗਏ ਆ ਤੋਤੇ ਵਗੈਰਾ, ਉਹ ਹਰ ਜਗ੍ਹਾ ਦੇ ਉੱਤੇ ਨਹੀਂ ਦਿਸਦੇ, ਕਿਸੇ ਖਾਸ ਥਾਵਾਂ ਦੇ ਉੱਤੇ ਜਿੱਥੇ ਫਲਾਂ ਵਾਲੇ ਬੂਟੇ ਆ ਉੱਥੇ ਹੀ ਇਹ ਤੋਤੇ ਦਿਸਦੇ ਆ, ਉੱਥੋਂ ਏਡੀ ਵੱਡੀ ਗਿਣਤੀ ਦੇ ਵਿੱਚ ਮਰ ਗਏ ਆ। ਔਰ ਇਹ ਵੀ ਆ ਕਿ ਜਿਹੜੇ ਆਮ ਰੁੱਖ ਨੇ ਉਹਨਾਂ ਦੇ ਹੇਠ ਕੋਈ ਪੰਛੀ ਮਰਿਆ ਹੋਇਆ ਨਹੀਂ ਪਾਇਆ ਗਿਆ, ਸਿਰਫ ਫਲਦਾਰ ਜਿਹੜੇ ਬੂਟੇ ਉਹਨਾਂ ਦੇ ਹੇਠਾਂ ਹੀ ਮਿਲੇ ਨੇ, ਜਿੱਥੋਂ ਇਹ ਸ਼ੱਕ ਪੱਕਾ ਹੋ ਰਿਹਾ ਹੈ ਕਿ ਠੇਕੇਦਾਰ ਨੇ ਆਪਣੇ ਪੈਸੇ ਜ਼ਿਆਦਾ ਬਣਾਉਣ ਦੀ ਖਾਤਰ ਵੀ ਕਿਤੇ ਪੰਛੀ ਨਾ ਇਹ ਖਾ ਜਾਣ, ਉਹਨੇ ਹੀ ਇਹ ਜ਼ਹਿਰੀਲੀ ਸਪਰੇਅ ਕੀਤੀ ਆ ਜਿਹਦੇ ਨਾਲ ਸੈਂਕੜੇ ਜਿਹੜੇ ਪੰਛੀ ਨੇ ਉਹ ਮਾਰੇ ਗਏ। ਬਿਲਕੁਲ ਜੀ, ਉਹਨਾਂ ਨੂੰ ਕੀ, ਪੈਸੇ ਦੇ ਨਾਲ ਹੀ ਆ। ਕਿ ਕਾਂਗਰਸ ਦੇ ਕੜੇਸ਼ਰੀ 'ਚ ਗੱਲ ਕਰੀਏ ਤਾਂ ਉਸੇ ਤਰ੍ਹਾਂ ਜਾਰੀ ਆ, ਕੋਈ ਵੀ ਫੈਸਲਾ ਨਹੀਂ ਹੋ ਸਕਿਆ ਅਜੇ ਤੱਕ ਨਹੀਂ ਜਿਹੜਾ ਫੈਸਲਾ ਹੋ ਸਕਿਆ ਜੀ। ਔਰ ਸੁਨੀਲ ਜਾਖੜ ਹੋਰਾਂ ਨੇ ਹੁਣ ਇਹ ਗੱਲ ਕਹੀ ਆ ਕਿ ਜੇ ਮੇਰੇ ਹਟਣ ਦੇ ਨਾਲ ਪਾਰਟੀ ਮਜ਼ਬੂਤ ਹੁੰਦੀ ਆ ਤੇ ਇਹ ਅੱਜ ਹੀ ਪਾਰਟੀ ਨੂੰ ਕਰ ਦੇਣਾ ਚਾਹੀਦਾ। ਇਹ ਕਿਹਾ ਕਿ ਮੈਂ ਇਹਦੇ ਵਿੱਚ ਰੋੜਾ ਨਹੀਂ ਬਣਨਾ ਚਾਹੁੰਦਾ। ਇਹਦੇ ਉੱਤੇ ਸੁਨੀਲ ਜਾਖੜ ਹੋਰਾਂ ਨੇ ਇਹ ਗੱਲ ਕਹੀ ਕਿ ਮੈਂ 7 ਮਹੀਨੇ ਪਹਿਲਾਂ ਹਾਈ ਕਮਾਂਡ ਨੂੰ ਇਹ ਕਿਹਾ ਸੀਗਾ ਕਿ ਜਦੋਂ ਹਰੀਸ਼ ਰਾਵਤ ਹੋਰੀ ਪੰਜਾਬ ਦੇ ਇੰਚਾਰਜ ਬਣੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਸੀ। ਉਹਨਾਂ ਕਿਹਾ ਕਿ 3 ਮੈਂਬਰੀ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਦੇ ਵਿੱਚ ਪਾਰਟੀ ਹਾਈ ਕਮਾਂਡ ਜਿਹੜਾ ਫੈਸਲਾ ਲਵੇ ਉਹਨੂੰ ਛੇਤੀ ਲੈਣਾ ਚਾਹੀਦਾ। ਫੈਸਲਾ ਲੈਣ ਦੇ ਦੇਰੀ ਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ। ਉਹਨਾਂ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਜਾਂ ਸਰਕਾਰ ਦੇ ਵਿੱਚ ਜਿਹੜਾ ਵੀ ਅਹੁਦਾ ਦਿੱਤਾ ਜਾਣਾ ਉਹਨੂੰ ਇਹ ਸਨਮਾਨਜਨਕ ਅਹੁਦਾ ਦਿੱਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਕਮੇਟੀ ਦੀ ਰਿਪੋਰਟ ਦੇ ਉੱਤੇ ਪਾਰਟੀ ਪ੍ਰਧਾਨ ਕੀ ਫੈਸਲਾ ਲੈਂਦੇ ਆ ਇਹਦਾ ਇੰਤਜ਼ਾਰ ਹੈ, ਅਜੇ ਤੱਕ ਇਹਦਾ ਕੋਈ ਫੈਸਲਾ ਜਿਹੜਾ ਜੀ ਉਹ ਆਇਆ ਨਹੀਂਗਾ। ਹੁਣ ਸਵਾਲ ਅਟਕਲਾਂ ਜਿਹੜੀਆਂ ਵੱਡੀਆਂ ਲੱਗ ਰਹੀਆਂ ਨੇ ਕਿ ਸੁਨੀਲ ਜਾਖੜ ਹੋਰਾਂ ਦੀ ਕੁਰਸੀ ਰਹੂਗੀ ਜਾਂ ਨਹੀਂ, ਇਹਦੇ ਉੱਤੇ ਹੀ ਜ਼ਿਆਦੀਆਂ ਅਟਕਲਾਂ ਲੱਗ ਰਹੀਆਂ ਨੇ। ਸੰਸਦ ਮੈਂਬਰ ਮਨੀਸ਼ ਤਿਵਾੜੀ, ਪ੍ਰਤਾਪ ਸਿੰਘ ਬਾਜਵਾ, ਰਾਜਕੁਮਾਰ ਵੇਰਕਾ ਦੇ ਨਾਮ ਦੀ ਚਰਚਾ ਜਿਹੜੀ ਹੈ ਜੀ ਉਹ ਜ਼ੋਰ ਫੜ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਕਈ ਮੁੱਦੇ ਵਿਚਾਰੇ ਗਏ ਨੇ। ਜੇ ਦਲਿਤ ਚਿਹਰੇ ਨੂੰ ਤਰਜੀਹ ਦਿੱਤੀ ਜਾਂਦੀ ਆ ਤੇ ਅੰਮ੍ਰਿਤਸਰ ਤੋਂ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਦੇ ਨਾਮ ਦੇ ਉੱਤੇ ਮੋਹਰ ਲੱਗ ਸਕਦੀ ਆ। ਉਪ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਕਿਸੇ ਦਲਿਤ ਨੇਤਾ ਨੂੰ ਜ਼ਿੰਮੇਵਾਰੀ ਮਿਲ ਸਕਦੀ ਆ। ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦੇ ਵਾਸਤੇ ਨਵਜੋਤ ਸਿੰਘ ਸਿੱਧੂ ਦਾ ਨਾਮ ਇਸ ਕਰਕੇ ਨਹੀਂ ਵਿਚਾਰਿਆ ਜਾ ਰਿਹਾ ਕਿਉਂਕਿ ਸਿੱਧਮ ਸਿੱਧੀ ਉਹਦੀ ਵਿਰੋਧਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀ ਹੈ। ਇਹ ਕਿਹਾ ਕਿ ਜੇ ਉਹ ਪ੍ਰਧਾਨ ਰਹਿੰਦੇ ਆ ਤਾਂ ਮੈਂ ਸਰਕਾਰ ਨਹੀਂ ਚਲਾ ਸਕਦਾ। ਹੁਣ ਕੀ ਇਹਦੇ ਵਿੱਚ ਜਿਹੜਾ ਜੇ ਹਿੰਦੂ ਫੇਸ ਲਿਆਉਣਾ ਕੋਈ ਉਹਨਾਂ ਦੀ ਜਗ੍ਹਾ ਦੇ ਉੱਤੇ ਤਾਂ ਉਹ ਮਨੀਸ਼ ਤਿਵਾੜੀ ਹੋ ਸਕਦਾ। ਵੈਸੇ ਜਿਹੜਾ ਸਿੰਗਲਾ ਨੇ ਜਿਹੜੇ ਸਿੱਖਿਆ ਮੰਤਰੀ ਨੇ ਉਹਦਾ ਨਾਮ ਵੀ ਜਿਹੜਾ ਉਹ ਚੱਲ ਰਿਹਾ। ਦੂਜੇ ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਵਿਜੇ ਇੰਦਰ ਸਿੰਗਲਾ ਨੇ ਇਹ ਅਹੁਦਾ ਲੈਣ ਤੋਂ ਨਾ ਕੀਤੀ ਆ। ਜੇ ਇਹ ਨਹੀਂ ਹੁੰਦਾ ਤੇ ਪ੍ਰਤਾਪ ਸਿੰਘ ਬਾਜਵਾ ਹੋਰੀ ਕੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣ ਸਕਦੇ ਆ, ਇਹ ਵੀ ਅਹਿਮ ਰਹੂਗਾ। ਜੇ ਉਹ ਬਣਦੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਨਾਂ ਦੇ ਉੱਤੇ ਨਹੀਂ ਇਹ ਕਹਿ ਸਕਦੇ ਕਿ ਮੈਂ ਉਹਦੇ ਨਾਲ ਸਰਕਾਰ ਨਹੀਂ ਚਲਾ ਸਕਦਾ। ਫਿਰ ਜਿਹੜੀ ਹਾਈ ਕਮਾਂਡ ਹੈ ਇਹ ਕਹੂਗੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸਾਰਿਆਂ ਦੇ ਨਾਲ ਹੀ ਪ੍ਰੋਬਲਮ ਹੈ, ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਮ ਤੋਂ ਪ੍ਰੋਬਲਮ ਹੈ, ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਮ ਤੋਂ ਪ੍ਰੋਬਲਮ ਹੈ। ਇਸ ਕਰਕੇ
ਜੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਨਾਮ ਆਉਂਦਾ ਤੇ ਇਹਦੇ ਉੱਤੇ ਸਹੀ ਪੈ ਸਕਦੀ ਹੈ। ਇਸ ਵੇਲੇ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਂਗਰਸੀ ਨੇਤਾ ਨੇ ਉਹ ਦਿੱਲੀ ਬੈਠੇ ਆ, ਇਸ ਕਰਕੇ ਬੈਠੇ ਆ ਕਿ ਕਿਹਦਾ ਨਾਮ ਮੰਤਰੀ ਮੰਡਲ ਦੇ ਵਿੱਚ ਆਉਂਦਾ, ਉਹਦੇ ਉੱਤੇ ਆਪਣੇ ਕੁਝ ਪੱਤੇ ਜਿਹੜੇ ਆ ਉਹ ਖੇਡੇ ਜਾ ਸਕਣ। ਉਧਰ ਹਰੀਸ਼ ਰਾਵਤ ਹੋਰਾਂ ਨੇ ਇਹ ਕਿਹਾ ਕਿ ਛੇਤੀ ਹਾਈ ਕਮਾਂਡ ਇਸ ਮਸਲੇ ਦੇ ਉੱਤੇ ਫੈਸਲਾ ਕਰ ਦੂਗੀ। ਇਹ ਵੀ ਕਹਿਤਾ ਕਿ ਜਿਹੜੇ ਬਾਹਰ ਜਾ ਕੇ ਬਿਆਨਬਾਜ਼ੀ ਕਰ ਰਹੇ ਆ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ ਬਿਨਾਂ ਸ਼ੱਕ। ਇਹ ਸਿੱਧਾ ਇਸ਼ਾਰਾ ਜਿਹੜਾ ਹੈਗਾ ਜੀ ਪ੍ਰਗਟ ਸਿੰਘ ਹੋਰਾਂ ਦੇ ਵੱਲ ਹੈ, ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹ ਸਵਾਲ ਖੜੇ ਕਰ ਦਿੱਤੇ ਆ ਕੈਪਟਨ ਸਰਕਾਰ ਦੇ ਉੱਤੇ, ਜਿਹੜੇ ਏਡੇ ਵੱਡੇ ਆ ਵੀ ਜੋ ਮਰਜ਼ੀ ਤਬਦੀਲੀਆਂ ਕਰੀ ਚੱਲੋ, ਉਹ ਸਵਾਲ ਛੋਟੇ ਨਹੀਂ ਹੋਣ ਲੱਗੇ ਬਲਕਿ ਉਹ ਪਰੇਸ਼ਾਨੀ ਖੜੀ ਕਰਦੇ ਰਹਿਣਗੇ ਸਰਕਾਰ ਦੇ ਵਾਸਤੇ। ਬਿਲਕੁਲ ਜੀ, ਸਾਰੀ ਪਾਰਟੀ ਨੂੰ ਨੁਕਸਾਨ ਇਸ ਚੀਜ਼ ਦਾ। ਤਾਂ ਅੱਗੇ ਗੱਲ ਕਰਦੇ ਹਾਂ, ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਥਿਆਰ ਮਿਲੇ। ਕੁਝ ਇੰਨੇ ਹਥਿਆਰ ਕਿੱਥੋਂ ਆਏ, ਬੜਾ ਵੱਡਾ ਇਹ ਸਵਾਲ ਹੈ। ਕਿ ਪੰਜਾਬ ਨੂੰ ਬਣਾਉਣਾ ਕੀ ਜਿਹੜਾ ਉਹ ਇਹ ਚਾਹੁੰਦੇ ਆ, ਇਹ ਵੀ ਬਹੁਤ ਵੱਡਾ ਸਵਾਲ ਹੈ। ਇਹ ਇੱਕ ਗੱਡੀ ਦੇ ਵਿੱਚੋਂ 48 ਜਿਹੜੇ ਉਹ ਇੰਪੋਰਟਡ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ। ਦੱਸਿਆ ਤਾਂ ਇਹ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਜ਼ਰੀਏ ਇਹ ਖੇਪ ਜਿਹੜੀ ਆਈ ਆ। ਜਿਹੜਾ ਬੰਦਾ ਫੜਿਆ ਗਿਆ ਉਹ ਕੱਥੂ ਨੰਗਲ ਦੇ ਨੇੜੇ ਜਗਜੀਤ ਉਰਫ ਜੱਗੂ ਆ, ਜਿਹੜਾ ਕਿ ਬਟਾਲਾ ਡਿਸਟ੍ਰਿਕਟ ਦੇ ਪੂਰੀਆ ਕਲਾਂ ਦਾ ਰਹਿਣ ਵਾਲਾ। ਇਹ ਕਿਹਾ ਜਾ ਰਿਹਾ ਕਿ ਜੱਗੂ ਦਾ ਕਨੈਕਸ਼ਨ ਜਿਹੜਾ ਉਹ ਪਾਕਿਸਤਾਨ, ਅਮਰੀਕਾ ਤੇ ਕੈਨੇਡਾ, ਯੂਕੇ ਦੇ ਵਿੱਚ ਜਿਹੜੇ ਉਹ ਜੁੜਦਾ। USA ਦੇ ਵਿੱਚ ਬੈਠਾ ਇੱਕ ਹੈਂਡਲਰ ਜਿਹੜਾ ਦਰਮਨਜੋਤ ਸਿੰਘ ਕਾਲੋਂ ਆ, ਉਹਦੇ ਕਹੇ ਦੇ ਉੱਤੇ ਜਿਹੜਾ ਇਹ ਹਥਿਆਰ ਪੰਜਾਬ ਦੇ ਵਿੱਚ ਭੇਜੇ ਗਏ ਆ। ਅਜਿਹਾ ਜਿਹੜੀਆਂ ਏਜੰਸੀਆਂ ਨੇ ਉਹ ਦੱਸ ਰਹੀਆਂ ਨੇ। ਪੰਜਾਬ ਪੁਲਿਸ ਦਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਜਿਹੜਾ ਹੈ, DGP ਨੇ ਇਹਦੇ ਉੱਤੇ ਕਿਹਾ ਕਿ ਇਹ ਜਗਜੀਤ ਜੱਗੇ ਦੇ ਮੁਤਾਬਕ ਇਹ ਜਿਹੜੀ ਕੰਸਾਈਨਮੈਂਟ ਆ ਮੱਧ ਪ੍ਰਦੇਸ਼ ਦੇ ਜਿਹੜੇ ਸਮਗਲਰ ਨੇ ਉਹਨਾਂ ਨੇ ਪਹੁੰਚਾਈ ਆ। 1.5 ਮਹੀਨੇ ਦੇ ਵਿੱਚ ਪੁਲਿਸ ਨੇ ਕਿਹਾ ਕਿ ਉਹਨੂੰ ਬਹੁਤ ਵੱਡੀ ਸਫਲਤਾ ਜਿਹੜੀ ਹਾਸਲ ਹੋ ਗਈ ਆ। ਇਹਦੇ ਵਿੱਚ 19 ਪਿਸਟਲ, 9 mm ਦੇ 37 ਮੈਗਜ਼ੀਨ, 45 ਰਾਉਂਡ, 9 ਪਿਸਟਲ ਪੁਆਇੰਟ ਜਿਹੜਾ 30 ਬੋਰ ਦੇ, 22 ਮੈਗਜ਼ੀਨ, 19 ਪਿਸਟਲ ਪੁਆਇੰਟ 30 ਬੋਰ ਦੇ ਔਰ 38 ਮੈਗਜ਼ੀਨ ਔਰ ਇੱਕ ਪਿਸਟਲ 9 mm ਦਾ ਜਿਹੜਾ ਕਿ ਇਟਾਲੀਅਨ ਮੇਡ ਹੈ ਤੇ 2 ਮੈਗਜ਼ੀਨ ਇਹਦੇ ਬਰਾਮਦ ਕੀਤੇ ਗਏ ਆ। ਜਿਹੜਾ ਦਰਮਨਜੋਤ ਸਿੰਘ ਕਾਲੋਂ ਦੱਸਿਆ ਜਾ ਰਿਹਾ ਜੀ, ਉਹ ਪੰਜਾਬ ਦੇ ਵਿੱਚੋਂ PO ਆ, ਪ੍ਰੋਕਲੇਮਡ ਅਫੈਂਡਰ ਆ। ਉਹਦੇ ਓਪਨ ਜਿਹੜੇ ਹੈਂਡਡ ਵਾਰੰਟ ਆ ਉਹ ਵੀ ਜਾਰੀ ਹੋਏ ਆ। ਅੰਮ੍ਰਿਤਸਰ ਦੇ ਪਿੰਡ ਤਲਵੰਡੀ ਘੁੰਮਣ ਦਾ ਇਹ ਰਹਿਣ ਵਾਲਾ ਜਿਹੜਾ ਉਹ ਦੱਸਿਆ ਜਾਂਦਾ। 17 ਦੇ ਵਿੱਚ ਫਰਾਰ ਹੋ ਕੇ ਇਹ USA ਚਲੇ ਗਿਆ ਸੀਗਾ ਪੁਲਿਸ ਦੇ ਦੱਸਣ ਦੇ ਮੁਤਾਬਕ, ਪੁਲਿਸ ਦੀ ਥਿਊਰੀ ਦੇ ਮੁਤਾਬਕ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਥੋਂ ਜਿਹੜੇ ਕੁਝ ਵਿਅਕਤੀ ਸੀ ਜਿਨ੍ਹਾਂ ਨੇ ਇਹਦੀ ਭੱਜਣ ਦੇ ਵਿੱਚ ਮਦਦ ਕੀਤੀ ਸੀ। ਪੁਲਿਸ ਨੇ ਵੀ ਕਿਹਾ ਕਿ ਇਹਨਾਂ ਦੀ ਕੀਮਤ ਜਿਹੜੀ ਕੋਈ 4 ਕਰੋੜ ਰੁਪਏ ਦੇ ਕਰੀਬ ਹੈ। ਚਾਈਨੀਜ਼, ਇਟਲੀ ਤੇ ਤੁਰਕੀ ਮੇਡ ਇਹ ਪਿਸਟਲ ਨੇ। ਇਹਨੂੰ ਲੈ ਕੇ ਪੁਲਿਸ ਨੇ ਕਿਹਾ ਕਿ ਕੁਝ ਗ੍ਰਿਫਤਾਰੀਆਂ ਹੋਰ ਹੋ ਸਕਦੀਆਂ ਨੇ ਜਿਹੜੀਆਂ ਕਿ ਇਸ ਸਮਗਲਿੰਗ ਦੇ ਨਾਲ ਜੁੜੀਆਂ ਹੋਈਆਂ ਜੀ। ਵੈਸੇ ਡਰਾਉਣੀ ਤਸਵੀਰ ਹੈਗੀ ਆ ਇਹ, ਕੋਈ ਮੇਰੇ ਖਿਆਲ ਦੇ ਵਿੱਚ ਆ ਫਿਰ ਲੋਕਾਂ ਨੂੰ ਆਪਸ ਵਿੱਚ ਹੀ ਲੜਾ ਮਾਰਨ ਦੀਆਂ ਸਾਜ਼ਿਸ਼ਾਂ ਆ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰਬਲਦੀਪ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ